ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 22 ਦਸੰਬਰ ਦਿਨ ਵੀਰਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਨ ਹੋਜੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਕੁਲਵਿੰਦਰ ਕੌਰ ਜੀ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਦੇ ਉੱਤੇ, ਜਾਂ ਫਿਰ ਈਮੇਲ ਕਰ ਸਕਦੇ ਹੋ। ਸਾਡੀ ਈਮੇਲ ਐਡਰੈਸ ਪਹਿਲਾਂ ਚੋਣਵੀਆਂ ਖਬਰਾਂ। ਡੋਨਲਡ ਟਰੰਪ ਨੇ ਟਵੀਟ ਕੀਤਾ ਕਿ USA ਨੂੰ ਆਪਣੀ ਨਿਊਕਲੀਅਰ ਪਾਵਰ ਦੀ ਤਾਕਤ ਹੋਰ ਵਧਾਉਣੀ ਚਾਹੀਦੀ ਹੈ। ਇਵਾਂਕਾ ਟਰੰਪ ਨਾਲ ਬਹਿਸ ਕਰਨ ਤੋਂ ਬਾਅਦ ਇੱਕ ਯਾਤਰੀ ਨੂੰ ਜਹਾਜ਼ 'ਚੋਂ ਉਤਾਰਿਆ ਗਿਆ। ਡੋਨਲਡ ਟਰੰਪ ਨੇ ਹੋਰ ਟਵੀਟ ਕਰਦੇ ਹੋਏ ਨੈਸ਼ਨਲ ਸਿਕਿਉਰਿਟੀ ਇਸ਼ੂਜ਼ 'ਚ ਕਈ ਬਦਲਾਵ ਲਿਆਉਣ ਦੀ ਗੱਲਬਾਤ ਕੀਤੀ। ਉਬਰ ਕੰਪਨੀ ਨੇ ਕੈਲੀਫੋਰਨੀਆ ਦੇ ਵਿੱਚ ਸੈਲਫ ਡਰਾਈਵਿੰਗ ਕਾਰ ਅਸਫਲ ਹੋਣ ਤੋਂ ਬਾਅਦ 'ਚ ਐਰੀਜ਼ੋਨਾ ਆਪਣਾ ਪ੍ਰੋਜੈਕਟ ਸ਼ਿਫਟ ਕੀਤਾ। ਇਜ਼ਰਾਈਲ ਦੇ ਨਾਲ ਜੁੜੇ ਪ੍ਰਸਤਾਵ ਤੇ ਹੋਣ ਵਾਲੀਆਂ ਵੋਟਾਂ 'ਚ ਹਿੱਸਾ ਨਹੀਂ ਲਵੇਗਾ ਅਮਰੀਕਾ, ਅਤੇ ਸੈਨੋਜ਼ੇ ਸ਼ਹਿਰ ਦੇ ਵਿੱਚ ਡਿਸਟ੍ਰਿਕਟ 8 'ਚ ਰੀਕਾਊਂਟ ਹੋਵੇਗਾ। ਹੁਣ ਖਬਰਾਂ ਵਿਸਤਾਰ ਦੇ ਨਾਲ। ਡੋਨਲਡ ਟਰੰਪ ਨੇ ਟਵੀਟ ਕਰਦੇ ਹੋਏ ਆਰਮਜ਼ ਕੰਟਰੋਲ ਕਮਿਊਨਿਟੀ ਨੂੰ ਅਲਾਰਮ ਕਰਦੇ ਹੋਏ ਕਿਹਾ ਕਿ ਅਮਰੀਕਾ ਨੂੰ ਆਪਣੀ ਨਿਊਕਲੀਅਰ ਹਥਿਆਰਾਂ ਦੀ क्षमता होर ਵਧਾਉਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਅਮਰੀਕਾ ਨੂੰ ਭਵਿੱਖ ਦੇ ਵਿੱਚ ਹੋਣ ਵਾਲੀ ਕਿਸੇ ਵੀ ਨਿਊਕਲੀਅਰ ਲੜਾਈ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਸਪੋਕਸਮੈਨ ਜੇਸਨ ਮਿਲਰ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਡੋਨਲਡ ਟਰੰਪ ਇਹ ਕਹਿ ਰਹੇ ਸਨ ਕਿ ਕਿਸੇ ਵੀ ਤਰ੍ਹਾਂ ਦੀ ਨਿਊਕਲੀਅਰ ਲੜਾਈ ਲੱਗਣ ਦੇ ਵਿੱਚ ਡੋਨਲਡ ਟਰੰਪ ਇਹ ਚਾਹੁੰਦੇ ਹਨ ਕਿ ਉਸ ਨੂੰ ਪਹਿਲਾਂ ਹੀ ਰੋਕ ਲਿਆ ਜਾਵੇ। ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਡੋਨਲਡ ਟਰੰਪ ਇਹ ਵੀ ਸੁਨਿਸ਼ਚਿਤ ਕਰਨਾ ਚਾਹੁੰਦੇ ਹਨ ਕਿ ਕੋਈ ਵੀ ਨਿਊਕਲੀਅਰ ਹਥਿਆਰ ਕਿਸੇ ਅੱਤਵਾਦੀ ਗਰੁੱਪ ਦੇ ਕੋਲ ਕਿਸੇ ਵੀ ਤਰੀਕੇ ਦੇ ਨਾਲ ਨਾ ਆ ਜਾਣ। ਇਸ ਸਮੇਂ US ਦੇ ਕੋਲ ਤਕਰੀਬਨ 7000 ਨਿਊਕਲੀਅਰ ਵੈਪਨਸ ਹਨ, ਅਤੇ ਇਸ ਤੋਂ ਪਹਿਲਾਂ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਤੇ ਅਮਰੀਕਾ ਸਰਕਾਰ ਨੇ ਇਹ ਕਾਫੀ ਕੋਸ਼ਿਸ਼ ਕੀਤੀ ਸੀ ਕਿ ਅਮਰੀਕਾ ਦੀ ਨਿਊਕਲੀਅਰ ਤੇ ਡਿਪੈਂਡੈਂਸੀ ਘਟਾਈ ਜਾਵੇ ਅਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੁਰਾਣੇ ਚੱਲੇ ਆ ਰਹੇ ਨਿਊਕਲੀਅਰ ਖਤਮ ਕੀਤੇ ਜਾਣ। ਇਸ ਤੋਂ ਬਾਅਦ ਦੇ ਵਿੱਚ ਕਈ ਲੋਕ ਟਰੰਪ ਟਾਵਰ ਦੇ ਕੋਲ ਇਸ ਦਾ ਵਿਰੋਧ ਕਰਨ ਦੇ ਲਈ ਪਹੁੰਚੇ ਅਤੇ ਉੱਥੇ ਕੀਪ ਟਰੰਪ ਅਵੇ ਫਰੋਮ ਨਿਊਕਸ ਦਾ ਪੋਸਟਰ ਲੈ ਕੇ ਉਹਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਆਰਮਜ਼ ਕੰਟਰੋਲ ਗਰੁੱਪ ਨੇ ਕਿਹਾ ਹੈ ਕਿ ਹਜੇ ਤੱਕ ਸਾਫ਼ ਨਹੀਂ ਹੋਇਆ ਕਿ ਡੋਨਲਡ ਟਰੰਪ ਆਪਣੇ ਇਸ ਟਵੀਟ ਦੇ ਰਾਹੀਂ ਕੀ ਕਹਿਣਾ ਚਾਹ ਰਹੇ ਸਨ ਕਿ ਨਿਊਕਲੀਅਰ ਕੈਪੇਬਿਲਿਟੀ ਅਮਰੀਕਾ ਦੇ ਵਿੱਚ ਕਿਸ ਆਧਾਰ 'ਤੇ ਵਧਾਈ ਜਾਵੇ। ਕਿ ਹੋਰ ਜ਼ਿਆਦਾ ਨਿਊਕਲੀਅਰ ਹਥਿਆਰ ਵਧਾਏ ਜਾਣ ਜਾਂ ਫਿਰ ਮੌਜੂਦਾ ਨਿਊਕਲੀਅਰ ਹਥਿਆਰਾਂ ਦੀ ਸੁਰੱਖਿਅਤਾ ਵਧਾਈ ਜਾਏ। ਇਸ ਦੇ ਉੱਤੇ ਡੋਨਲਡ ਟਰੰਪ ਨੇ ਹਜੇ ਤੱਕ ਕੁਝ ਵੀ ਸਾਫ਼ ਨਹੀਂ ਕੀਤਾ। ਜੈਟ ਬਲੂ 에ਅਰਲਾਈਨ ਦੇ ਪੈਸੇਂਜਰ ਨੇ ਦੱਸਿਆ ਕਿ ਇਵਾਂਕਾ ਟਰੰਪ ਦੇ ਨਾਲ ਹੋਈ ਬਹਿਸ ਤੋਂ ਬਾਅਦ ਦੇ ਵਿੱਚ ਉਸ ਨੂੰ ਫਲਾਈਟ ਤੋਂ ਉਤਾਰ ਦਿੱਤਾ ਗਿਆ। ਇਸ ਗੱਲ ਦੀ ਪੁਸ਼ਟੀ ਜੈਟ ਬਲੂ 에ਅਰਵੇਜ਼ ਕਾਰਪੋਰੇਸ਼ਨ ਦੇ ਮੈਨੇਜਰ ਨੇ ਵੀ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇੱਕ ਪੈਸੇਂਜਰ ਨੂੰ ਜੋ ਕਿ ਨਿਊਯਾਰਕ ਦੇ ਜੌਨ ਐਫ ਕੈਨੇਡੀ ਇੰਟਰਨੈਸ਼ਨਲ ਏਅਰਪੋਰਟ ਤੋਂ ਉਹਨਾਂ ਦੇ ਜਹਾਜ਼ ਉਡਾਨ ਭਰਨ ਦੇ ਲਈ ਤਿਆਰ ਸੀ, ਉਸ ਦੇ ਵਿੱਚੋਂ ਇੱਕ ਪੈਸੇਂਜਰ ਨੂੰ ਉਤਾਰ ਦਿੱਤਾ, ਪਰ ਇਸ ਦੇ ਬਾਰੇ ਹੋਰ ਕੋਈ ਵੀ ਡਿਟੇਲ ਉਹਨਾਂ ਨੇ ਸਾਂਝੀ ਨਹੀਂ ਕੀਤੀ। ਜਹਾਜ਼ ਦੇ ਵਿੱਚ ਮੌਜੂਦ ਇੱਕ ਹੋਰ ਪੈਸੇਂਜਰ ਨੇ ਦੱਸਿਆ ਕਿ ਜਦੋਂ ਹੀ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਦੀ ਕੁੜੀ ਇਵਾਂਕਾ ਟਰੰਪ ਫਲਾਈਟ ਦੇ ਵਿੱਚ ਆਈ ਤਾਂ ਦੂਸਰੇ ਪੈਸੇਂਜਰ ਨੇ ਇਸ ਨੂੰ ਇੱਕ ਬੁਰਾ ਸੁਪਨਾ ਕਰਾਰ ਦਿੱਤਾ। ਇਸ ਤੋਂ ਬਾਅਦ ਦੇ ਵਿੱਚ ਉਸ ਨੂੰ ਫਲਾਈਟ 'ਚੋਂ ਉਤਾਰ ਦਿੱਤਾ ਗਿਆ ਅਤੇ ਏਅਰਲਾਈਨ ਦਾ ਕਹਿਣਾ ਹੈ ਕਿ ਇਸ ਮੈਟਰ ਨੂੰ ਹਲਕਾ ਨਹੀਂ ਲਿਆ ਜਾਵੇਗਾ, ਬਲਕਿ ਉਸ ਨੂੰ ਪ੍ਰੋਪਰ ਤਰੀਕੇ ਦੇ ਨਾਲ ਦੂਸਰੀ ਫਲਾਈਟ ਦੇ ਵਿੱਚ ਅਕੋਮੋਡੇਟ ਕਰਕੇ ਭੇਜਿਆ ਜਾਏਗਾ। ਇਵਾਂਕਾ ਟਰੰਪ ਇਸ ਸਮੇਂ ਆਪਣੇ ਫੈਮਿਲੀ ਦੇ ਨਾਲ ਛੁੱਟੀਆਂ ਕੱਟਣ ਦੇ ਲਈ ਹਵਾਈ ਜਾ ਰਹੀ ਸੀ। ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਦੇ ਵੱਲੋਂ ਅੱਜ ਟਵੀਟਸ ਦਾ ਦਿਨ ਰਿਹਾ। ਅੱਜ ਡੋਨਲਡ ਟਰੰਪ ਨੇ ਕਈ ਟਵੀਟ ਕੀਤੇ ਅਤੇ ਇਹਨਾਂ ਟਵੀਟਸ ਦੇ ਵਿੱਚ ਡੋਨਲਡ ਟਰੰਪ ਨੇ ਨੈਸ਼ਨਲ ਸਿਕਿਉਰਿਟੀ ਇਸ਼ੂਜ਼ ਦੇ ਵਿੱਚ ਕਈ ਬਦਲਾਵ ਲੈ ਕੇ ਆਉਣ ਦੀ ਗੱਲਬਾਤ ਕੀਤੀ। ਸਭ ਤੋਂ ਪਹਿਲਾਂ ਡੋਨਲਡ ਟਰੰਪ ਨੇ UN ਰੈਜ਼ੋਲੂਸ਼ਨ, ਜਿਸ ਦੇ ਵਿੱਚ ਇਜ਼ਰਾਈਲ ਦੀ ਸੈਟਲਮੈਂਟ ਪਾਲਿਸੀ ਦੀ ਗੱਲਬਾਤ ਨੂੰ ਕ੍ਰਿਟੀਸਾਈਜ਼ ਕੀਤਾ। ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਨੇ ਖੁੱਲ੍ਹ ਕੇ ਗੱਲਬਾਤ ਕਰਦੇ ਹੋਏ ਕਿਹਾ ਕਿ ਜਰਮਨੀ ਦੇ ਵਿੱਚ ਜੋ ਕ੍ਰਿਸਮਸ ਮਾਰਕੀਟ ਦੇ ਉੱਤੇ ਅਟੈਕ ਕੀਤਾ ਗਿਆ, ਉਹ ਜਾਣਬੁੱਝ ਕੇ ਇਸਲਾਮਿਕ ਪਾਵਰਸ ਦੇ ਵੱਲੋਂ ਕ੍ਰਿਸਮਸ ਨੂੰ ਖਰਾਬ ਕਰਨ ਦਾ ਪਲਾਨ ਸੀ ਅਤੇ ਉਹ ਅਮਰੀਕਾ ਦੇ ਵਿੱਚ ਮੁਸਲਿਮ ਇਮੀਗ੍ਰੈਂਟਸ ਨੂੰ ਬੈਨ ਕਰਨ ਵਾਲੀ ਆਪਣੀ ਗੱਲਬਾਤ ਨੂੰ ਜਸਟੀਫਾਈ ਕਰ ਰਹੇ ਸਨ। ਡੋਨਲਡ ਟਰੰਪ ਨੇ ਅੱਜ ਰਸ਼ੀਆ ਦੇ ਨਾਲ
ਅਮਰੀਕਾ ਦੀ ਪਾਲਿਸੀ ਕਿਸ ਤਰ੍ਹਾਂ ਹੋਣ ਵਾਲੀ ਹੈ, ਇਸ ਦੇ ਬਾਰੇ ਵੀ ਗੱਲਬਾਤ ਕੀਤੀ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਬਰਾਕ ਓਬਾਮਾ ਨੇ ਗਲਤ ਤਰੀਕੇ ਦੇ ਨਾਲ ਅਮਰੀਕਾ ਦੀ ਪਾਲਿਸੀਜ਼ ਨੂੰ ਫੋਰਨ ਦੇ ਵਿੱਚ ਲੈ ਕੇ ਗਏ, ਜਿਸ ਦਾ ਨੁਕਸਾਨ US ਨੂੰ ਆਪਣੇ ਘਰ ਦੇ ਵਿੱਚ ਉਠਾਉਣਾ ਪੈ ਰਿਹਾ ਹੈ। ਡੋਨਲਡ ਟਰੰਪ ਨੇ ਕਿਹਾ ਕਿ ਉਹ ਜਿੰਨਾ ਵੀ ਫੋਰਨ ਪਾਲਿਸੀ ਦੇ ਵਿੱਚ ਸੁਧਾਰ ਹੋ ਸਕਦਾ ਹੈ ਕਰਨਗੇ ਅਤੇ US ਦੀ ਅੰਦਰਲੀ ਸੁਰੱਖਿਆ ਨੂੰ ਪਹਿਲ ਦੇਣਗੇ। ਪਿਛਲੇ ਕੁਝ ਦਿਨਾਂ ਦੇ ਵਿੱਚ ਸੈਨ ਫਰਾਂਸਿਸਕੋ ਦੇ ਵਿੱਚ ਡਰਾਈਵਰਲੈਸ ਕਾਰ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਰਹੀ ਕੰਪਨੀ ਊਬਰ ਨੇ ਹੁਣ ਆਪਣਾ ਡਰਾਈਵਰਲੈਸ ਕਾਰ ਵਾਲਾ ਪ੍ਰੋਜੈਕਟ ਐਰੀਜ਼ੋਨਾ ਲੈ ਕੇ ਜਾਣ ਦੀ ਗੱਲਬਾਤ ਕਹੀ ਹੈ। ਇਸ ਤੋਂ ਪਹਿਲਾਂ ਸੈਨ ਫਰਾਂਸਿਸਕੋ ਦੇ ਵਿੱਚ ਊਬਰ ਆਪਣਾ ਡਰਾਈਵਰਲੈਸ ਕਾਰ ਦਾ ਪ੍ਰੋਜੈਕਟ ਚਲਾ ਰਹੀ ਸੀ ਅਤੇ ਟ੍ਰੈਫਿਕ ਰੂਲ ਵਾਇਲੇਟ ਕਰਨ ਤੋਂ ਬਾਅਦ ਦੇ ਵਿੱਚ DMV ਨੇ ਊਬਰ ਦੀ ਉਹ ਕਾਰ ਜਿਸ ਦੇ ਵਿੱਚ ਬਿਨਾਂ ਕਿਸੇ ਡਰਾਈਵਰ ਤੋਂ ਕਾਰ ਚਲਾਈ ਜਾਂਦੀ ਹੈ ਉਸ ਨੂੰ ਬੈਨ ਕਰ ਦਿੱਤਾ ਅਤੇ ਇਹ ਕਿਹਾ ਕਿ ਰੂਲਸ ਦੇ ਮੁਤਾਬਿਕ ਕੋਈ ਵੀ ਡਰਾਈਵਰਲੈਸ ਕਾਰ ਸੈਨ ਫਰਾਂਸਿਸਕੋ ਦੇ ਵਿੱਚ ਸ਼ਹਿਰਾਂ ਦੇ ਵਿੱਚ ਨਹੀਂ ਚੱਲ ਸਕਦੀ। ਇਸ ਕਰਕੇ ਊਬਰ ਨੂੰ ਇਹ ਕਾਰ ਸੜਕਾਂ ਤੋਂ ਹਟਾਉਣੀ ਪਵੇਗੀ। ਪਰ ਉਸ ਤੋਂ ਬਾਅਦ ਦੇ ਵਿੱਚ ਵੀ ਊਬਰ ਨੇ DMV ਦੇ ਨੋਟਿਸ ਦੀ ਉਲੰਘਣਾ ਕਰਦੇ ਹੋਏ ਆਪਣੀ ਕਾਰ ਸੜਕ ਦੇ ਉੱਤੇ ਉਤਾਰੀ। ਊਬਰ ਲਗਾਤਾਰ ਡਰਾਈਵਰਲੈਸ ਕਾਰ ਅਤੇ ਡਰਾਈਵਰਲੈਸ ਟਰੱਕ ਟੈਕਨੋਲੋਜੀ ਦੇ ਵਿੱਚ ਇਨਵੈਸਟਮੈਂਟ ਕਰ ਰਿਹਾ ਹੈ ਅਤੇ ਕੈਲੀਫੋਰਨੀਆ ਦੇ ਵਿੱਚ ਵਿਵਾਦਾਂ 'ਚ ਆਉਣ ਤੋਂ ਬਾਅਦ 'ਚ ਹੁਣ ਊਬਰ ਨੇ ਇਹ ਫੈਸਲਾ ਲਿਆ ਕਿ ਉਹ ਐਰੀਜ਼ੋਨਾ ਦੇ ਵਿੱਚ ਆਪਣੇ ਇਸ ਪ੍ਰੋਜੈਕਟ ਨੂੰ ਲੈ ਕੇ ਜਾਏਗਾ ਜਿੱਥੇ ਇਸ ਡਰਾਈਵਰਲੈਸ ਕਾਰ ਦੀ ਟੈਸਟਿੰਗ ਹੋਵੇਗੀ। ਕਈ ਸ਼ਹਿਰਾਂ ਦੇ ਵਿੱਚ ਊਬਰ ਕਾਨੂੰਨੀ ਵਿਵਾਦਾਂ ਦੇ ਵਿੱਚ ਫਸੀ ਹੋਈ ਹੈ। ਟੈਕਸਸ ਦੇ ਆਸਟਿਨ ਦੇ ਵਿੱਚ ਪਹਿਲਾਂ ਤੋਂ ਹੀ ਊਬਰ ਅਤੇ ਲਿਫਟ ਦੀਆਂ ਸਰਵਿਸਿਜ਼ ਬੰਦ ਹਨ ਅਤੇ ਮੇਰੀਲੈਂਡ ਦੇ ਵਿੱਚ ਵੀ ਊਬਰ ਦਾ ਇੱਕ ਕਾਨੂੰਨੀ ਵਿਵਾਦ ਉੱਥੋਂ ਦੀ ਲੋਕਲ ਸਰਕਾਰ ਦੇ ਨਾਲ ਚੱਲ ਰਿਹਾ ਹੈ। ਕੈਲੀਫੋਰਨੀਆ ਦੇ ਵਿੱਚ DMV ਨੇ ਊਬਰ ਦੇ ਇਸ ਆਟੋਨੋਮਸ ਕਾਰ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਸੀ। ਊਬਰ ਤੋਂ ਇਲਾਵਾ ਗੂਗਲ ਸਮੇਤ ਟੈਸਲਾ, ਜਨਰਲ ਮੋਟਰਜ਼, ਲਿਫਟ ਵਰਗੀਆਂ ਹੋਰ ਕਈ ਕੰਪਨੀਆਂ ਡਰਾਈਵਰਲੈਸ ਕਾਰ ਦੀ ਟੈਸਟਿੰਗ ਲਗਾਤਾਰ ਕਰ ਰਹੀਆਂ ਹਨ। ਰਾਸ਼ਟਰਪਤੀ ਬਰਾਕ ਓਬਾਮਾ ਦੀ ਸਰਕਾਰ ਨੇ ਫੈਸਲਾ ਲਿਆ ਹੈ ਕਿ UN ਦੇ ਵਿੱਚ ਇਜ਼ਰਾਈਲ ਦੇ ਨਾਲ ਜੁੜੇ ਇੱਕ ਪ੍ਰਸਤਾਵ ਦੇ ਉੱਤੇ ਹੋਣ ਵਾਲੀਆਂ ਵੋਟਾਂ ਦੇ ਵਿੱਚ ਅਮਰੀਕਾ ਹਿੱਸਾ ਨਹੀਂ ਲਏਗਾ। US ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਰਾਸ਼ਟਰਪਤੀ ਅਬਦੇਲ ਫਤਿਹ ਅਲ ਸੀਸੀ ਨੇ ਮਿਸਰ ਦੇ ਸੰਯੁਕਤ ਰਾਸ਼ਟਰ ਮਿਸ਼ਨ ਨੂੰ ਹੁਕਮ ਦੇ ਕੇ UN ਦੀ ਸੁਰੱਖਿਆ ਪਰਿਸ਼ਦ ਦੇ ਵਿੱਚ ਇਜ਼ਰਾਈਲ ਦੇ ਨਾਲ ਜੁੜੇ ਇੱਕ ਪ੍ਰਸਤਾਵ 'ਤੇ ਹੋਣ ਵਾਲੇ ਵੋਟਾਂ ਨੂੰ ਰੋਕਣ ਦੇ ਲਈ ਕਿਹਾ ਹੈ। ਇਸ ਪ੍ਰਸਤਾਵ ਦੇ ਵਿੱਚ ਇਜ਼ਰਾਈਲ ਦੇ ਵੱਲੋਂ ਕਬਜ਼ੇ 'ਚ ਕੀਤੇ ਗਏ ਫਲਸਤੀਨੀ ਇਲਾਕੇ ਨੂੰ ਖਾਲੀ ਕਰਨ ਅਤੇ ਉੱਥੇ ਜਾਰੀ ਹੋਰ ਸਰਗਰਮੀਆਂ ਨੂੰ ਤੁਰੰਤ ਖਤਮ ਕਰਨ ਦੀ ਮੰਗ ਕੀਤੀ ਹੈ। ਅਧਿਕਾਰੀਆਂ ਦੇ ਮੁਤਾਬਿਕ ਮਿਸਰ ਨੇ ਇਹ ਫੈਸਲਾ ਇਜ਼ਰਾਈਲ ਅਤੇ ਨਵੇਂ ਚੁਣੇ ਗਏ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਦੇ ਦਬਾਅ ਦੇ ਵਿੱਚ ਆ ਕੇ ਲਿਆ ਹੈ। ਲਾਸ ਐਂਜਲਸ ਦੇ ਇੱਕ ਕਾਊਂਟੀ ਸ਼ੈਰਿਫ ਲੀ ਬੈਕਾ ਦੇ ਖਿਲਾਫ ਇੱਕ ਭ੍ਰਿਸ਼ਟਾਚਾਰ ਦਾ ਮਾਮਲਾ ਮਿਸ ਟ੍ਰਾਇਲ ਦੇ ਨਾਲ ਖਤਮ ਹੋ ਗਿਆ। ਲੀ ਬੈਕਾ ਨੇ US ਦੇ ਸਭ ਤੋਂ ਵੱਡੇ ਸ਼ੈਰਿਫ ਡਿਪਾਰਟਮੈਂਟ ਨੂੰ ਲਗਭਗ 15 ਸਾਲ ਸੇਵਾ ਦਿੱਤੀ ਅਤੇ ਉਸ ਤੋਂ ਬਾਅਦ ਦੇ ਵਿੱਚ 2014 'ਚ ਉਸਨੇ ਰਿਜ਼ਾਈਨ ਕਰ ਦਿੱਤਾ ਸੀ। ਉਸਦੇ ਰਿਜ਼ਾਈਨ ਕਰਨ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਉੱਤੇ ਕਈ ਆਰੋਪ ਲਾਏ ਗਏ, ਜਿਸ ਦੇ ਵਿੱਚ ਸੈਂਟਰਲ ਜੇਲ੍ਹ ਦੇ ਵਿੱਚ ਕੈਦੀਆਂ ਤੋਂ ਰਿਸ਼ਵਤ ਲੈਣ ਅਤੇ ਜੇਲ੍ਹ ਦੇ ਵਿੱਚ ਕਈ ਕੈਦੀਆਂ ਨੂੰ ਗਲਤ ਤਰੀਕੇ ਦੇ ਨਾਲ ਕੁੱਟਮਾਰ ਕਰਨ ਦੇ ਆਰੋਪ ਉਹਨਾਂ ਦੇ ਉੱਤੇ ਲਾਏ ਗਏ। ਸੈਨ ਹੋਜ਼ੇ ਦੇ ਵਿੱਚ ਸਿਟੀ ਕਾਉਂਸਲ ਦੇ ਵਿੱਚ ਹੋਈਆਂ ਵੋਟਾਂ ਦੇ ਵਿੱਚ ਡਿਸਟ੍ਰਿਕਟ 'ਚ ਜਿਮੀ ਨੋਐਨ ਆਪਣੇ ਰਾਈਵਲ ਸੈਲਵੀਆ ਅਰੇਨਸ ਦੇ ਕੋਲੋਂ 68 ਵੋਟਾਂ ਦੇ ਉੱਤੇ ਹਾਰ ਗਏ। ਉਸ ਤੋਂ ਬਾਅਦ ਦੇ ਵਿੱਚ ਰੀਕਾਊਂਟ ਹੋਇਆ, ਜਿਸ ਦੇ ਉੱਤੇ ਇੱਕ ਵਾਰੀ ਫਿਰ ਕਾਊਂਟੀ ਨੇ ਮੋਹਰ ਲਾਈ, ਪਰ ਜਿਮੀ ਨੋਐਨ ਨੂੰ ਭਰੋਸਾ ਹੈ ਕਿ ਉਹ ਇਹਨਾਂ ਵੋਟਾਂ ਦੇ ਵਿੱਚ ਜਿੱਤ ਕੇ ਰਹਿਣਗੇ। ਇਸ ਦੇ ਲਈ ਉਹਨਾਂ ਨੇ ਇੱਕ ਵਾਰੀ ਫਿਰ ਰੀਕਾਊਂਟ ਕਰਵਾਉਣ ਦੇ ਲਈ ਕਿਹਾ ਅਤੇ ਇਸ ਨੂੰ ਪੂਰਾ ਫੰਡ ਵੀ ਕੀਤਾ ਹੈ। ਇਸ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿੰਨੀਆਂ ਵੀ ਵੋਟਸ ਜੋ ਮੇਲ ਦੇ ਰਾਹੀਂ ਆਈਆਂ ਹਨ ਅਤੇ ਜੋ ਡਿਸਕੁਆਲੀਫਾਈ ਹੋ ਗਈਆਂ ਹਨ ਉਹਨਾਂ ਦੇ ਨਾਮ ਵੀ ਉਹਨਾਂ ਨੂੰ ਚਾਹੀਦੇ ਹਨ। ਜ਼ਿਆਦਾਤਰ ਉਹ ਬੈਲਟ ਡਿਸਕੁਆਲੀਫਾਈ ਹੋ ਜਾਂਦੇ ਹਨ ਜੋ ਕਿ ਮੇਲ ਦੇ ਰਾਹੀਂ ਆਉਂਦੇ ਹਨ ਉਹਨਾਂ ਦੇ ਉੱਤੇ ਸਿਗਨੇਚਰ ਪਹਿਲਾਂ ਅਧਿਕਾਰੀਆਂ ਦੇ ਕੋਲ ਕੀਤੇ ਗਏ ਸਿਗਨੇਚਰਸ ਦੇ ਨਾਲ ਮੈਚ ਨਹੀਂ ਕਰਦੇ। ਇਸ ਤੋਂ ਬਾਅਦ ਦੇ ਵਿੱਚ ਜਿਮੀ ਨੋਐਨ ਡੋਰ ਟੂ ਡੋਰ ਜਾ ਕੇ ਸਾਰੇ ਹੀ ਵੋਟਰਸ ਨੂੰ ਕਹਿ ਰਹੇ ਹਨ ਕਿ ਕੁਝ ਇੱਕ ਗਲਤੀ ਦੇ ਕਾਰਨ ਉਹਨਾਂ ਦੀ ਵੋਟ ਕਾਊਂਟ ਨਹੀਂ ਕੀਤੀ ਗਈ ਅਤੇ ਉਹ ਇੱਕ ਡਿਕਲੇਰੇਸ਼ਨ ਸਾਈਨ ਕਰਕੇ ਦੇਣ ਅਤੇ ਉਸ ਦੇ ਵਿੱਚ ਸੈਂਟਾ ਕਲੈਰਾ ਕਾਊਂਟੀ ਨੂੰ ਕਹਿਣ ਕਿ ਉਹਨਾਂ ਦੀ ਵੋਟ ਕਾਊਂਟ ਕੀਤੀ ਜਾਏ। ਜਿਮੀ ਨੋਐਨ ਨੇ ਇਸ ਨੂੰ ਲੈ ਕੇ ਲਗਭਗ 79 ਲੈਟਰਜ਼ ਸੈਂਟਾ ਕਲੈਰਾ ਕਾਊਂਟੀ ਦੇ ਰਜਿਸਟਰਾਰ ਆਫ ਵੋਟਰਸ ਆਫਿਸ ਦੇ ਵਿੱਚ ਦਿੱਤੀਆਂ ਹਨ। ਹਾਲਾਂਕਿ ਰਜਿਸਟਰਾਰ ਆਫ ਵੋਟਰਸ ਦਾ ਕਹਿਣਾ ਹੈ ਕਿ ਕਾਨੂੰਨ ਉਹਨਾਂ ਨੂੰ ਇਹ ਇਜਾਜ਼ਤ ਨਹੀਂ ਦਿੰਦਾ ਕਿ ਉਹ ਬਾਹਰੋਂ ਆਏ ਡਾਕੂਮੈਂਟਸ ਨੂੰ ਵੋਟਾਂ ਦੇ ਵਿੱਚ ਗਿਣ ਲੈਣ ਅਤੇ ਇਸ ਨੂੰ ਲੈ ਕੇ ਕੋਈ ਫੈਸਲਾ ਵੋਟਿੰਗ ਦੇ ਉੱਤੇ ਲੈਣ। ਹਾਲਾਂਕਿ ਰੀਕਾਊਂਟ ਕਰਨ ਦੇ ਲਈ ਜਿਮੀ ਨੋਐਨ $1300 ਪਰ ਡੇ ਕਾਊਂਟੀ ਨੂੰ ਦੇ ਰਹੇ ਹਨ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ।
ਸ਼ੁੱਕਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 55 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 41 ਡਿਗਰੀ। ਦਿਨ ਦੇ ਸਮੇਂ ਮੀਂਹ ਪੈਣ ਦੀ 90% ਦੀ ਸੰਭਾਵਨਾ ਹੈ। ਸੈਨ ਫਰਾਂਸਿਸਕੋ ਦੇ ਵਿੱਚ 52 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ। ਇੱਥੇ ਵੀ ਦਿਨ ਦੇ ਸਮੇਂ ਮੀਂਹ ਪੈਣ ਦੀ 90% ਦੀ ਸੰਭਾਵਨਾ ਹੈ। ਸੈਕਰਾਮੈਂਟੋ ਦੇ ਵਿੱਚ 49 ਡਿਗਰੀ ਹਾਈ ਅਤੇ 36 ਡਿਗਰੀ ਲੋ। ਇੱਥੇ ਦਿਨ ਦੇ ਸਮੇਂ ਮੀਂਹ ਪਏਗਾ। ਯੂਬਾ ਸਿਟੀ ਦੇ ਵਿੱਚ 49 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋ। ਇੱਥੇ ਵੀ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। ਸਟਾਕਟਨ ਦੇ ਵਿੱਚ 51 ਡਿਗਰੀ ਹਾਈ ਅਤੇ 37 ਡਿਗਰੀ ਲੋ। ਟ੍ਰੇਸੀ ਦੇ ਵਿੱਚ 51 ਡਿਗਰੀ ਹਾਈ ਅਤੇ 39 ਡਿਗਰੀ ਲੋ। ਸਟਾਕਟਨ ਅਤੇ ਟ੍ਰੇਸੀ ਦੇ ਵਿੱਚ ਵੀ ਮੀਂਹ ਪੈਣ ਦੀ ਪੂਰੀ ਸੰਭਾਵਨਾ ਬਣੀ ਰਹੇਗੀ। ਮੋਡੈਸਟੋ ਦੇ ਵਿੱਚ 52 ਡਿਗਰੀ ਹਾਈ ਅਤੇ ਰਾਤ ਨੂੰ 38 ਡਿਗਰੀ ਲੋ। ਫਰੈਜ਼ਨੋ ਦੇ ਵਿੱਚ 54 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋ। ਇੱਥੇ ਵੀ ਮੀਂਹ ਪਏਗਾ। ਬੇਕਰਸਫੀਲਡ ਦੇ ਵਿੱਚ 61 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ। ਇੱਥੇ ਵੀ ਮੀਂਹ ਪੈਣ ਦੇ ਪੂਰੇ ਅਸਾਰ ਹਨ। ਲਾਸ ਐਂਜਲਸ ਦੇ ਵਿੱਚ 60 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਇੱਥੇ ਦਿਨ ਦੇ ਸਮੇਂ ਮੀਂਹ ਪੈਣ ਦੇ 80% ਦੀ ਅਸਾਰ ਹਨ ਅਤੇ ਰਾਤ ਨੂੰ ਮੀਂਹ ਪਏਗਾ। ਟਰਕੀ ਦੇ ਵਿੱਚ 35 ਡਿਗਰੀ ਹਾਈ ਅਤੇ ਰਾਤ ਨੂੰ 20 ਡਿਗਰੀ ਲੋ। ਇੱਥੇ ਬਰਫ਼ਬਾਰੀ ਹੋ ਸਕਦੀ ਹੈ। ਸਾਊਥ ਲੇਕ ਟਾਹੋ ਦੇ ਵਿੱਚ 38 ਡਿਗਰੀ ਹਾਈ ਅਤੇ ਰਾਤ ਨੂੰ 24 ਡਿਗਰੀ ਲੋ। ਇੱਥੇ ਵੀ ਬਰਫ਼ਬਾਰੀ ਹੋਣ ਦੇ ਅਸਾਰ ਹਨ। ਪੋਰਟਲੈਂਡ ਓਰੇਗਨ ਦੇ ਵਿੱਚ 42 ਡਿਗਰੀ ਹਾਈ ਅਤੇ ਰਾਤ ਨੂੰ 31 ਡਿਗਰੀ ਲੋ। ਸਿਏਟਲ ਦੇ ਵਿੱਚ 38 ਡਿਗਰੀ ਹਾਈ ਅਤੇ ਰਾਤ ਨੂੰ 34 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 42 ਡਿਗਰੀ ਹਾਈ ਅਤੇ ਰਾਤ ਨੂੰ 31 ਡਿਗਰੀ ਲੋ। ਦਿਨ ਦੇ ਸਮੇਂ ਮੌਸਮ ਸਾਫ਼ ਰਹੇਗਾ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 44 ਡਿਗਰੀ ਹਾਈ ਅਤੇ ਰਾਤ ਨੂੰ 38 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 35 ਡਿਗਰੀ ਹਾਈ ਅਤੇ ਰਾਤ ਨੂੰ 34 ਡਿਗਰੀ ਲੋ। ਨਿਊਯਾਰਕ ਦੇ ਵਿੱਚ 47 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ 2 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ -5 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -14 ਡਿਗਰੀ ਸੈਲਸੀਅਸ ਲੋ। ਕੈਲਗਰੀ ਕੈਨੇਡਾ ਦੇ ਵਿੱਚ -4 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -11 ਡਿਗਰੀ ਸੈਲਸੀਅਸ ਲੋ ਰਹੇਗਾ। ਵੈਨਕੂਵਰ ਦੇ ਵਿੱਚ 5 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -1 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 24 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ ਰਹੇਗਾ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 31 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 16 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ। ਬਰਲਿਨ ਜਰਮਨੀ ਦੇ ਵਿੱਚ 5 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋ ਰਹੇਗਾ। ਫਰਾਂਸ ਪੈਰਿਸ ਦੇ ਵਿੱਚ 6 ਡਿਗਰੀ ਸੈਲਸੀਅਸ ਲੋ ਅਤੇ 8 ਡਿਗਰੀ ਸੈਲਸੀਅਸ ਹਾਈ ਰਹੇਗਾ। ਏਸੀ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਵੀਰਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 23 ਅੰਕਾਂ ਦੀ ਗਿਰਾਵਟ ਦੇ ਨਾਲ 19,918.88 ਤੇ ਬੰਦ ਹੋਇਆ। ਨੈਸਡੈਕ 24 ਅੰਕਾਂ ਦੀ ਗਿਰਾਵਟ ਦੇ ਨਾਲ 5447.42 ਤੇ ਬੰਦ ਹੋਇਆ। S&P 4 ਅੰਕਾਂ ਦੀ ਗਿਰਾਵਟ ਦੇ ਨਾਲ 2260.96 ਤੇ ਬੰਦ ਹੋਇਆ। ਵਿਲਸ਼ਾਇਰ 5000 72 ਅੰਕਾਂ ਦੀ ਗਿਰਾਵਟ ਦੇ ਨਾਲ 23,628.3 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਟਾਰਗੇਟ ਕੰਪਨੀ ਦਾ ਰਿਹਾ, ਜਿਸ ਦੀ ਕੀਮਤ 73.73 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 67 ਰੁਪਏ 85 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 50 ਰੁਪਏ 32 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ 83 ਰੁਪਏ 33 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 49 ਰੁਪਏ, ਇੱਕ ਯੂਰੋ ਦੀ ਕੀਮਤ 70 ਰੁਪਏ 97 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 46 ਰੁਪਏ 91 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 47 ਰੁਪਏ 3 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ 180 ਰੁਪਏ 16 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ 221 ਰੁਪਏ 92 ਪੈਸੇ। ਸੋਨੇ ਦਾ ਰੇਟ $1130 84 ਸੈਂਟ ਪਰ ਆਉਂਸ ਰਿਹਾ ਅਤੇ ਚਾਂਦੀ $15 79 ਸੈਂਟ ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।